अस्सलाम वालेकुम, सत श्री अकाल, प्रणाम जी। एक पिंड पंजाब दा चैनल की टीम अज पहुंची है जी ननकाना साहब, जिथे 551वां गुरपुरब मनाया जा रहा है और इत्थे चढ़ते पंजाब तो साडे पंजाबी वीर गुरपुरब के सिलसिले में आए हुए आ। असीं अज उन्हां नाल गलबात करनी आ कि पाकिस्तान दे विच करोना के हालात में तुसीं इत्थे बहुत एक थोड़ी तादाद में पाकिस्तान आए हो और मेरा ख्याल 602 बंदियां नूं वीज़ा मिलिया इस दफ़ा। उन्होंने आपां गलबात करनी है, उन्होंने को उन्होंने विचार लैने हैं कि पाकिस्तान आके उन्होंने किहो जिहा लगा और पाकिस्तान की आवाम, पाकिस्तान के लोग और साढ़े जिहड़े इंतजामात किए हुए उन्होंने तो किस हद तक मुतमिन है जी। ਇਹਦੇ ਨਾਲ ਅਸੀਂ ਗੱਲ ਕਰਾਂਗੇ ਜੀ ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਜ਼ਿਆਦਤੀ ਹੋ ਰਹੀ ਆ। ਅਸੀਂ ਆਪਣੇ ਪੰਜਾਬੀ ਲਹਿੰਦੇ ਪੰਜਾਬ ਦੀ ਤਰਫੋਂ ਮਜ਼ੰਮਤ ਕਰਦੇ ਹਾਂ, ਇਸ ਚੀਜ਼ ਦੀ ਭਰਪੂਰ ਮਜ਼ੰਮਤ ਕਰਦੇ ਹਾਂ ਔਰ ਅਸੀਂ ਹਕੂਮਤ ਨਾਲ ਮੁਤਾਲਬਾ ਕਰਾਂਗੇ ਕਿ ਉਹਨਾਂ ਨੂੰ ਉਹਨਾਂ ਦੇ ਹਕੂਕ ਦਿੱਤੇ ਜਾਣ। ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਾਡੇ ਮਿੱਤਰ ਨਾਲ ਆ ਜੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੇ ਨਾਂ ਕੀ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ? ਅਸੀਂ ਚੜ੍ਹਦੇ ਪੰਜਾਬ ਤੋਂ ਜੀ, ਜ਼ਿਲ੍ਹਾ ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ। ਆਪਣਾ ਨਾਂ ਦੱਸੋ, ਆਪਣਾ ਨਾਂ। ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਅੱਛਾ ਜੀ। ਹਾਂ, ਤੇ ਪਹਿਲੀ ਦਫਾ ਹੀ ਆਏ ਹੋ ਇੱਥੇ? ਹਾਂ ਜੀ, ਇਹ ਜ਼ਿੰਦਗੀ 'ਚ ਪਹਿਲੀ ਦਫਾ ਹੀ ਮੌਕਾ ਮਿਲਿਆ ਕਿ ਗੁਰੂ ਨਾਨਕ ਦੇ ਦਰਸ਼ਨ ਕਰ ਸਕੀਏ। ਤੇ ਕਿੱਦਾਂ ਲੱਗਾ ਤੁਹਾਨੂੰ? ਬਹੁਤ ਵਧੀਆ ਜੀ। ਇੱਥੋਂ ਦੇ ਆਪਣੇ ਜਜ਼ਬਾਤ ਦੱਸੋ ਜਦੋਂ ਤੁਸੀਂ ਉੱਥੋਂ ਐਂਟਰ ਹੋਏ ਆ। ਇੱਥੋਂ ਦੀ ਆਵਾਮ ਦਾ, ਸਰਕਾਰ ਦਾ ਪ੍ਰਬੰਧ ਬਹੁਤ ਅੱਛਾ ਸੀ। ਅੱਛਾ। ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਵਾਘੇ ਤੋਂ ਬਾਰਡਰ ਕ੍ਰਾਸ ਕੀਤਾ, ਉੱਥੇ ਨਾਲ ਹੀ ਕਸਟਮ ਤੋਂ ਚੈੱਕ ਇਨ ਹੋਣ ਤੋਂ ਬਾਅਦ ਸਾਨੂੰ ਉੱਥੇ ਗੁਰਦੁਆਰਾ ਡੇਰਾ ਸਾਹਿਬ ਤੋਂ ਲੰਗਰ ਗਿਆ ਹੋਇਆ ਸੀ, ਉਹ ਛਕਾਇਆ ਉਹਨਾਂ ਨੇ। ਤੇ ਬੜਾ ਵਧੀਆ ਪ੍ਰਬੰਧ ਸੀ, ਬੜੀ ਅੱਛੀ ਤਰ੍ਹਾਂ ਉਹਨਾਂ ਨੇ ਕੋਆਪਰੇਟ ਕੀਤਾ, ਸਾਨੂੰ ਹਰ ਕੰਮ ਕਰਕੇ ਦਿੱਤਾ। ਜੋ ਕੰਮ ਕਿਸੇ ਨੂੰ, ਬਜ਼ੁਰਗਾਂ ਨੂੰ ਜਾਂ ਕਿਸੇ ਨਾਮਾਲੂਮ ਵਿਅਕਤੀਆਂ ਨੂੰ ਪਤਾ ਨਹੀਂ ਹੁੰਦਾ ਸੀ ਤੇ ਉਹ ਬੜੇ ਵਧੀਆ ਤਰੀਕੇ ਨਾਲ ਗਾਈਡ ਕਰਦੇ ਸਨ ਉਹਨਾਂ ਨੂੰ। ਤੇ ਇੱਥੇ ਵੀ ਆਵਾਮ ਦਾ, ਅਸੀਂ ਬਾਜ਼ਾਰ ਵੀ ਸਾਨੂੰ ਜਾਣ ਦਾ ਮੌਕਾ ਮਿਲਿਆ ਹੈ। ਲੋਕਾਂ ਦਾ ਬੜਾ ਵਧੀਆ ਮਾਹੌਲ ਹੈ, ਬੜਾ ਵਧੀਆ ਆਦਰ ਸਤਿਕਾਰ ਕਰਦੇ ਹੈ। ਪੰਜਾਬੀ 'ਚ ਮੁਹਾਵਰਾ ਹੈ, ਪਲਕਾਂ 'ਤੇ ਬਿਠਾ ਲੈਣਾ, ਉਸ ਤਰ੍ਹਾਂ ਪਲਕਾਂ 'ਤੇ ਬਿਠਾਉਂਦੇ ਆ। ਅੱਛਾ, ਜਿਹੜਾ ਅਕਸਰ ਮਤਲਬ ਇਹ ਗੱਲ ਫੈਲਾਈ ਜਾਂਦੀ, ਅਸੀਂ ਆਪਣੀ ਹਰ ਵੀਡੀਓ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਸ ਗੱਲ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਜਿਹੜਾ ਪਾਕਿਸਤਾਨ ਆ ਗਿਆ ਉਹਦਾ ਹੋਰ ਕਿਤੇ ਵੀਜ਼ਾ ਨਹੀਂ ਲੱਗਣਾ ਹੈਗਾ। ਇਹਦੇ ਬਾਰੇ ਤੁਸੀਂ ਕੀ ਕਹਿਣਗੇ? ਹਾਂ, ਨਹੀਂ, ਪਹਿਲਾਂ ਤਾਂ ਇਹ ਪ੍ਰਚਲਿਤ ਸੀ ਵੀ ਜੋ ਪਾਕਿਸਤਾਨ ਜਾਇਆ ਵੀਜ਼ਾ ਨਹੀਂ ਲੱਗਣਾ, ਪਰ ਹੁਣ ਅੱਜ ਦੇ ਮੌਜੂਦਾ ਹਾਲਾਤ ਦੇ ਮੁਤਾਬਕ ਇਹ ਗੱਲ ਸਹੀ ਨਹੀਂ ਹੈ। ਸਹੀ ਨਹੀਂ ਹੈ। ਹਾਂ, ਯਾਨੀ ਇਹ ਦੇਖੋ, ਪਾਕਿਸਤਾਨ ਦੇ ਲੋਕ ਬਹੁਤ, ਦੁਨੀਆ ਦਾ ਕੋਈ ਐਸਾ ਮੁਲਕ ਨਹੀਂ ਜਿੱਥੇ ਪਾਕਿਸਤਾਨੀ ਨਹੀਂ ਹੈਗਾ ਔਰ ਆਪਣੀਆਂ ਫੈਮਲੀਆਂ ਦੇ ਨਾਲ ਰਹਿ ਰਹੇ ਆ। ਹਾਂਜੀ ਹਾਂਜੀ। ਤੇ ਇਹ ਤਾਂ ਬਿਲਕੁਲ ਇੱਕ ਜਿਹੜੇ ਏਜੰਟ ਆ ਨਾ, ਉਹਨਾਂ ਦੀ ਬਣਾਈ ਹੋਈ ਕਹਾਣੀ ਆ। ਜਦੋਂ ਵੀਜ਼ਾ ਨਹੀਂ ਲੱਗਦਾ ਉਹ ਕਹਿ ਦਿੰਦੇ ਵੀ ਤੁਹਾਡਾ ਤਾਂ ਪਾਕਿਸਤਾਨ ਦਾ ਚੱਕਰ ਲੱਗਾ, ਇਸ ਕਰਕੇ ਵੀਜ਼ਾ ਨਹੀਂ। ਬਸ ਉਹ ਆਪਦੇ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਜਾਂ ਆਪਦੀਆਂ ਜਿਹੜੀਆਂ ਨਗਹਿਲੀਆਂ ਉਹਨਾਂ ਨੂੰ ਛੁਪਾਉਣ ਦੇ ਲਈ ਉਹ ਸ਼ਾਇਦ ਦੋਸ਼ ਮੜ ਦਿੰਦੇ ਆ ਵੀ ਤੁਸੀਂ ਪਾਕਿਸਤਾਨ ਗਏ ਸੀ, ਤੁਹਾਡਾ ਵੀਜ਼ਾ ਤਾਂ ਨਹੀਂ ਲੱਗਿਆ। ਕੀ ਤੁਸੀਂ ਹੁਣ ਆਪਣੀ ਯੂਥ ਨੂੰ ਪੈਗਾਮ ਦੇਣਾ ਚਾਹੋਗੇ ਇੱਥੋਂ ਜਾ ਕੇ? ਸਭ ਤੋਂ ਪਹਿਲਾਂ ਤਾਂ ਇਹੀ ਹੈ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ। ਦੂਜਾ, ਸਾਰੀ ਆਵਾਮ ਨੂੰ, ਮੁਲਕਾਂ ਨੂੰ, ਦੁਨੀਆ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ ਤੇ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਜਿਹੜੀ ਉਹ ਫੈਲ ਸਕਦੀ ਹੈ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ 'ਤੇ ਚੱਲੀਏ ਤਾਂ। ਪੰਜਾਬ ਦੇ ਵਿੱਚ ਇੱਕ ਬਹੁਤ ਬੜਾ ਸੰਘਰਸ਼ ਚੱਲ ਰਿਹਾ ਹੈ ਜਿਹੜਾ ਕਿਸਾਨੀ ਨੂੰ ਲੈ ਕੇ, ਉਹਦੇ ਬਾਰੇ ਤੁਸੀਂ ਕੀ ਕਹਿਣਗੇ? ਹਾਂਜੀ, ਬਹੁਤ ਵੱਡਾ ਸੰਘਰਸ਼ ਹੈ ਜੋ ਪੰਜਾਬ ਦੇ ਵਿੱਚੋਂ ਇੱਕ ਵਾਰ ਫੇਰ ਉੱਠਿਆ ਹੈ ਤੇ ਉਮੀਦ ਕਰਦੇ ਹਾਂ ਕਿ ਸ਼ਾਇਦ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨ ਕਿ ਉਹ ਸੰਘਰਸ਼ ਹੈ ਜਿਹੜਾ ਉਹ ਜਿੱਤ ਨੂੰ ਪ੍ਰਾਪਤ ਕਰੇ। ਦੇਖੋ ਜੀ, ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਦੀ ਬਦੌਲਤ ਜਿਹੜੇ ਸ਼ਹਿਰ ਆਬਾਦ ਆ। ਹਾਂਜੀ, ਅਗਰ ਕਿਸਾਨ ਨਹੀਂ ਤਾਂ ਸ਼ਹਿਰ ਵੀ ਨਹੀਂ ਹੈ। ਹਾਂਜੀ, ਬਿਲਕੁਲ ਜੀ। ਪੰਜਾਬ ਦਾ, ਚਾਹੇ ਇੱਧਰਲਾ ਪੰਜਾਬ ਹੈ ਚਾਹੇ ਉੱਧਰਲਾ, ਮੁੱਖ ਜਿਹੜਾ ਇੱਥੋਂ ਦਾ ਪੇਸ਼ਾ ਉਹ ਖੇਤੀ ਹੈ ਸਾਰੀ। ਬਾਬਾ ਨਾਨਕ ਨੇ ਖੁਦ ਖੇਤੀ ਹਾਂਜੀ, 18 ਸਾਲ ਖੇਤੀ ਕਰਕੇ ਉਹਨਾਂ ਨੇ ਸਾਨੂੰ ਇੱਕ ਕਿਰਤ ਕਰਨ ਦਾ ਸਭ ਤੋਂ ਵੱਡਾ ਸਿਧਾਂਤ ਦਿੱਤਾ ਹੈ ਤੇ ਦੋਹਾਂ ਪੰਜਾਬਾਂ ਦੀ ਜਿਹੜੀ ਆਰਥਿਕਤਾ ਹੈ ਉਹ ਮੁੱਢਲੇ ਤੌਰ ਤੇ ਖੇਤੀ ਦੇ ਵਿੱਚ ਜੁੜੀ ਹੋਈ ਹੈ। ਜੇ ਖੇਤੀ ਖਤਮ ਤੇ ਸਭ ਕੁਝ ਖਤਮ ਹੋਵੇਗਾ। ਬਹੁਤ ਸ਼ੁਕਰੀਆ ਜੀ, ਤੁਹਾਡੀ ਬੜੀ ਮਿਹਰਬਾਨੀ। ਆਪਣਾ ਕੀ ਨਾਮ ਆ ਜੀ ਸਰਦਾਰ ਜੀ? ਮਨਜੀਤ ਸਿੰਘ ਜੀ। ਮਨਜੀਤ ਸਿੰਘ, ਤੁਸੀਂ ਵੀ ਫਿਰੋਜ਼ਪੁਰ ਤੋਂ ਆਏ? ਹਾਂਜੀ, ਫਿਰੋਜ਼ਪੁਰ ਤੋਂ ਆਏ ਜੀ। ਅੱਛਾ, ਤੇ ਪਹਿਲੀ ਵਾਰੀ ਆਇਆ ਜੀ, ਪਹਿਲੀ ਵਾਰੀ ਮੌਕਾ ਮਿਲਿਆ। ਦੱਸੋ ਆਪਣਾ ਕੀ ਵਿਚਾਰ ਨੇ ਤੁਹਾਡੇ? ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪਹਿਲੀ ਵਾਰ ਮੌਕਾ ਮਿਲਿਆ। ਬੜਾ ਦਿਨ ਨੂੰ ਸਕੂਲ ਆਇਆ, ਆਵਾਮ ਬਹੁਤ ਚੰਗੀ ਇੱਥੋਂ ਦੀ, ਬੜੇ ਵਧੀਆ, ਬਹੁਤ ਵਧੀਆ ਵਿਚਾਰ ਕਰਦੇ ਆ, ਵਧੀਆ ਲੋਕ, ਮਾਹੌਲ ਵਧੀਆ। ਬਾਜ਼ਾਰ ਆਉਣ ਦਾ ਮੌਕਾ ਮਿਲਿਆ, ਵਧੀਆ ਲੋਕਾਂ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੋਕਾਂ ਦਾ ਮਾਹੌਲ ਆ। ਜਿਹੜਾ ਸੁਭਾਅ ਬਹੁਤ ਵਧੀਆ, ਬਹੁਤ ਮਿਲ ਗਿਆ ਸੁਭਾਅ ਦੇ। ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਉਸ ਪੰਜਾਬ 'ਚ ਚੜ੍ਹਦੇ ਪੰਜਾਬ ਜਾ ਕੇ। ਪੰਜਾਬੀ ਆ, ਆਪਾਂ ਪੰਜਾਬੀ ਬੋਲਦੇ ਹਾਂ, ਪੰਜਾਬੀ ਸਮਝਦੇ ਹਾਂ ਤੇ ਉਹੀ ਚੀਜ਼ਾਂ ਤੁਹਾਡੇ ਵੱਲ ਆ, ਉਹੀ ਸਾਡੇ ਵੱਲ ਆ। ਹੈ ਕੋਈ ਫਰਕ ਤਾਂ ਹੈ ਨਹੀਂ? ਕੋਈ ਫਰਕ ਨਹੀਂ ਲੱਗਿਆ ਸਾਨੂੰ ਜੀ, ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਆਏ ਹੋਏ ਆ। ਤੁਸੀਂ ਕੀ ਸੁਨੇਹਾ ਦਿਓਗੇ ਜਾ ਕੇ? ਬਸ ਇਹ ਵੀ ਜਿਹਨੂੰ ਮੌਕਾ ਮਿਲਦਾ ਇਹ ਲੈ ਲੈਣਾ ਚਾਹੀਦਾ ਗੁਰੂ ਦੇ ਘਰ। ਸ਼ੁਕਰੀਆ ਜੀ। ਅੰਮਾ ਜੀ ਸਾਡੇ ਨਾਲ ਆ ਜੀ, ਚੜ੍ਹਦੇ ਪੰਜਾਬ ਤੋਂ, ਇਹਨਾਂ ਤੋਂ ਪੁੱਛਦੇ ਕਿਹੜੀ ਜਗ੍ਹਾ ਤੋਂ। ਅੰਮਾ ਜੀ ਕਿੱਥੋਂ ਆਏ ਹੋ? ਪੰਜਾਬ ਚੋਂ ਆਏ ਜੀ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ।
ਫਤਿਹਗੜ੍ਹ ਸਾਹਿਬ ਤੋਂ ਹਾਂਜੀ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਹਾਂ ਜੀ। ਅੱਛਾ, ਕੀ ਨਾਮ ਆਪਣਾ? ਅਮਰਜੀਤ ਕੌਰ ਹੈ, ਆਲਾ ਸਿੰਘ ਵਡਾਲੀ ਪਿੰਡ। ਅੱਛਾ ਹਾਂਜੀ, ਅੰਮਾ ਜੀ, ਤੁਹਾਨੂੰ ਕਿੱਦਾਂ ਲੱਗਾ ਇੱਥੇ ਆ ਕੇ? ਬਹੁਤ ਵਧੀਆ ਲੱਗਾ ਜੀ, ਸਾਨੂੰ ਤਾਂ ਪੰਜਾਬ ਨਾਲੋਂ ਵੀ ਵਧੀਆ ਲੱਗਦਾ ਇੱਥੇ ਆ ਕੇ। ਹੈਗਾ ਹੀ ਵਧੀਆ? ਹਾਂਜੀ ਹਾਂਜੀ, ਹੈ ਵੀ ਵਧੀਆ। ਕੀ ਕਹਿਣਾ ਚਾਹੋਗੇ ਜਾ ਕੇ ਹੁਣ? ਅਸੀਂ ਕਹਾਂਗੇ ਵੀ ਸਾਡਾ ਬਹੁਤ ਮਾਣ ਆਦਰ ਹੋਇਆ ਉੱਤੇ, ਬਹੁਤ ਵਧੀਆ। ਠੀਕ ਹੈ ਜੀ। ਹਾਂਜੀ, ਸਾਡੇ ਬੰਦਿਆਂ ਤੋਂ ਸਾਡੇ ਮਹਿਮਾਨ ਨਵਾਜ਼ੀ ਜਿਹੜੀ ਕਰ ਰਹੇ ਆ ਤੁਹਾਡੀ ਸਿਕਿਉਰਿਟੀ ਵਾਲੇ, ਉਹਨਾਂ ਤੋਂ ਮੁਤਮਿਨ ਹੋ ਤੁਸੀਂ? ਹਾਂਜੀ ਵਧੀਆ ਤਰੀਕੇ ਨਾਲ ਤੁਹਾਡੀ ਦੇਖਭਾਲ ਕਰਦੇ ਆ? ਹਾਂਜੀ, ਵਧੀਆ ਦੇਖ ਨਾਲ ਤਰੀਕੇ ਬਾਹਰ ਕਰਦਾ ਹੈ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸੋ ਜੀ ਪਹਿਲੇ। ਮੇਰਾ ਨਾਮ ਜੁਗਰਾਜ ਸਿੰਘ ਹੈ ਜੀ। ਅੱਛਾ ਜੀ, ਕਿਹੜੀ ਜਗ੍ਹਾ ਤੋਂ ਆਪਾਂ ਆਏ ਹਾਂ? ਮੈਂ ਇੰਡੀਆ ਤੋਂ ਆਇਆ, ਪੰਜਾਬ ਤੋਂ, ਤਰਨਤਾਰਨ ਡਿਸਟ੍ਰਿਕਟ ਤੋਂ ਜੀ। ਤਰਨਤਾਰਨ ਤੋਂ? ਹਾਂਜੀ, ਪਹਿਲੀ ਵਾਰੀ ਆਏ ਹੋ ਜਾਂ ਪਹਿਲੇ ਵੀ ਆਏ ਸੀ? ਪਹਿਲੀ ਵਾਰ ਆਏ। ਪਹਿਲੀ ਵਾਰੀ ਆਏ ਹੋ। ਕਿੱਦਾਂ ਲੱਗਾ ਤੁਹਾਨੂੰ? ਬਹੁਤ ਵਧੀਆ ਲੱਗਾ ਜੀ। ਅੱਛਾ, ਮਹਿਸੂਸ ਕਿਸ ਲਿਹਾਜ਼ ਇੰਡੀਆ ਜਾਂਗੇ ਪਾਕਿਸਤਾਨ ਜਾ। ਅੱਛਾ, ਪੰਜਾਬੀ ਹੈ ਜੀ ਆਪਾਂ ਸਾਰੇ, ਮਹਿਸੂਸ ਕੀ ਹੋਣਾ ਸੀਗਾ? ਹਾਂ, ਨਹੀਂ ਮੈਨੂੰ ਮਹਿਸੂਸ ਨਹੀਂ, ਬਹੁਤ ਪਿਆਰ, ਬਹੁਤ ਸਤਿਕਾਰ ਮਿਲਿਆ, ਬਹੁਤ ਜ਼ਿਆਦਾ। ਆਪਣੀ ਇੰਨੀ ਉਮਰ ਹੋ ਗਈ, ਕਦੇ ਟਰਾਈ ਕੀਤਾ ਹੀ ਨਹੀਂ ਸੀ, ਹੁਣ ਕਿੱਦਾਂ ਦਿਲ ਕੀਤਾ ਆਉਣ ਦਾ? ਪਾਸਪੋਰਟ ਨਹੀਂ ਵੀਰਾਂ ਦੇ ਬਣਾਇਆ। ਇਹ ਮੇਰਾ ਭਤੀਜਾ, ਇਸ ਸਿਰਾ ਇਹ ਲੈ ਕੇ ਆਇਆ ਮੈਨੂੰ, ਸ਼ਾਇਦ ਮੇਰਾ ਭਤੀਜਾ ਜੀ। ਮਾਸ਼ਾਅੱਲਾ ਜੀ, ਬਰਾਬਰ ਦੇ ਲੱਗਦੇ ਆ। ਨਹੀਂ, ਮੈਂ ਵੱਡਾ ਉਹਨਾਂ 12-13 ਸਾਲ। ਅੱਛਾ, ਤੇ ਚਲੋ ਪੂਰਾ ਦੋ ਵਾਰ ਆਇਆ ਨਾ, ਇਹ ਤੀਜੀ ਵਾਰ ਆ ਗਿਆ। ਅੱਗੇ ਵੀ 2 ਵਾਰ ਆਇਆ ਸੁਖਦੀਪ ਸਿੰਘ। ਇਹਨਾਂ ਦਾ ਫਿਰ ਝਾਕਾ ਖੁੱਲਿਆ ਸੀ ਇਹਨਾਂ ਨੇ ਤੁਹਾਨੂੰ ਵੀ? ਮੈਨੂੰ ਸਾਨੂੰ ਦੋ ਨੇ ਲੈ ਗਿਆ, ਇਹ ਦੂਜੀ ਵਾਰ ਆ ਗਏ ਨੇ, ਇਹ ਤੀਜੀ ਵਾਰ ਆ ਗਏ ਨੇ, ਮੈਂ ਪਹਿਲੀ ਵਾਰ ਆਇਆ। ਹੁਣ ਫਿਰ ਬਾਰ-ਬਾਰ ਆਵਾਂਗੇ। ਹੁਣ ਤੁਹਾਡਾ ਦਿਲ ਕਰਦਾ ਵੀ ਅਸੀਂ ਬਾਰ-ਬਾਰ ਆਇਆ ਕਰੀਏ? ਹੁਣ ਵਿਸਾਖੀ ਤੇ ਵੀ ਆਵਾਂਗੇ। ਠੀਕ ਹੈ। ਹਾਂ, ਐਤਕੀ 602 ਬੰਦੇ ਆਏ ਜੀ, ਜ਼ਿਆਦਾ ਤਾਦਾਦ ਨੂੰ ਵੀਜ਼ਾ ਨਹੀਂ ਮਿਲਿਆ। 830 ਕਿਤੇ ਹੁੰਦੇ ਆ। 830 ਸਾਨੂੰ ਤੇ ਇਨਫੋਰਮੇਸ਼ਨ। ਤੁਹਾਨੂੰ ਮੈਨੂੰ ਵੈਸੇ 600 ਬਾਅਦ ਆਇਆ 800, ਉਹਦਾ ਕੁਝ ਮਿਸ ਹੋ ਗਏ ਕੋਈ ਵਜ੍ਹਾ ਕਰਕੇ, ਬਿਮਾਰੀ ਕਰਕੇ ਜਾਂ ਕਿਵੇਂ, ਵੀਜ਼ਾ 830 ਬੰਦਿਆਂ ਨੂੰ ਮਿਲਿਆ। 830 ਨੂੰ ਵੀਜ਼ਾ ਲੱਗਿਆ, ਆਏ ਵੀ 830 ਜਣੇ ਹੀ ਆ। ਹੁਣ ਸਭ ਆਏ ਹੁਣ। ਨਹੀਂ, 602 ਬੰਦੇ ਆਏ ਆ। ਹੋ ਸਕਦਾ ਹੋਈ ਨਹੀਂ ਆਏ ਹੁਣ, ਪਰ ਵੀਜ਼ਾ 830 ਦਾ ਲੱਗਾ ਨੇ, ਕਈ ਬਿਮਾਰੀ ਕਰਕੇ ਨਹੀਂ ਆ ਸਕਦੇ, ਕਈ ਨਾ ਕਈ ਗੱਲਾਂ, ਕਈ ਇਹ ਬੰਦੇ ਵਹਿਮੀ ਹੁੰਦੇ ਵੀ ਪਤਾ ਨਹੀਂ ਬਿਮਾਰੀ ਕਰੋਨਾ ਦੀ ਕੀ ਹੋ ਜਾਣਾ। ਮੇਰਾ ਖਿਆਲ ਆ ਕਰੋਨਾ ਜਿਹੜਾ ਟੈਲੀਵਿਜ਼ਨ ਤੇ ਹੀ ਰਹਿ ਗਿਆ, ਹੈ ਨਹੀਂ ਫੀਲਡ ਵਿੱਚ ਕੋਈ ਨਹੀਂ ਇਹਦਾ। ਕਿਤੇ ਨਹੀਂ, ਸਾਡੇ ਵੀ ਇਹੋ ਹਾਲ ਹੈ, ਬਿਲਕੁਲ ਸੇਮ ਇਹੋ ਚੀਜ਼ ਆ। ਬੰਦੇ ਤੰਦਰੁਸਤ ਆ, ਟੀਵੀ ਵਾਲੇ ਕਹਿੰਦੇ ਕਰੋਨਾ ਹੋ ਗਿਆ। ਬਿਲਕੁਲ ਐਵੇਂ ਭਾਵੇਂ ਕੋਈ ਉਹ ਵੈਸੇ ਅਟੈਕ ਨਾ ਮਰਿਆ ਤੇ ਕਹਿ ਦਿੰਦੇ ਵੀ ਕਰੋਨਾ ਨਾ ਮਰਿਆ। ਆ ਇਹ ਤਾਂ ਐਵੇਂ ਅਸੀਂ ਨਹੀਂ ਮੰਨਦੇ ਅਸੀਂ। ਤੁਸੀਂ ਹੁਣ ਆਪਣੀ ਯੂਥ ਨੂੰ ਜਾ ਕੇ ਕੀ ਕਹਿਣਗੇ? ਮੈਂ ਅੱਗੇ ਮੈਂ ਆਪਣੇ ਭਤੀਜੇ ਨਾਲ ਗੱਲ ਕਰਦਾ ਵੀ ਯਾਰ ਇੱਥੇ ਯੂਥ ਆਪਣਾ ਬਹੁਤ ਘੱਟ ਆਉਂਦਾ, ਇੱਥੇ ਪਤਾ ਆਉਣਾ ਚਾਹੀਦਾ। ਹੋਣਾ ਚਾਹੀਦਾ ਆ। ਇਹ ਕਹਿੰਦਾ ਕਿ ਇੱਕ ਯੂਥ ਇੱਥੇ ਆਇਆ ਸੀ ਸਾਡੇ ਨਾਲ, ਉਹਨੂੰ ਅੱਜ ਤੱਕ ਪੁੱਛਗਿੱਛ ਹੋਈ ਜਾਂਦੀ ਹੈ ਮੁੰਡੇ ਦੀ, ਵੀ ਤੂੰ ਕਿੱਦਾਂ ਗਿਆ, ਕਿਉਂ ਗਿਆ, ਕੀ ਗਿਆ। ਦੇਖੋ ਜੀ, ਉਹ ਲਾਜ਼ਮੀ ਹੋ ਸਕਦਾ ਉੱਥੇ ਵੀ ਕਿਸੇ ਐਸੀ ਐਕਟੀਵਿਟੀ ਵਿੱਚ ਮੁਲਵਸ ਹੋਵੇ ਜਿਹੜੀ ਉਹਦੀ ਪੁੱਛਗਛ ਹੁੰਦੀ ਆ। ਵਰਨਾ ਅਸੀਂ ਵੀ ਇੱਥੇ ਆਈਦਾ ਹਰ ਸਾਲ, ਇੱਥੇ ਬੜੀ ਯੂਥ ਆਉਂਦੀ ਆ, ਲੇਕਿਨ ਬਹੁਤਾ ਯੂਥ ਨੂੰ ਡਰਾਇਆ ਜਾਂਦਾ। ਜਿਹੜੇ ਤੁਹਾਡੇ ਏਜੰਡਾ ਨਾ ਕਿ ਤੁਸੀਂ ਇੱਥੇ ਅਗਰ ਪਾਕਿਸਤਾਨ ਆ ਗਏ ਤਾਂ ਤੁਸੀਂ ਬਾਹਰ ਕਿਸੇ ਕੰਟਰੀ 'ਚ ਨਹੀਂ ਜਾ ਸਕਦੇ। ਸਾਡੇ ਬਹੁਤ ਮੈਨੂੰ ਕਹਿ ਰਹੇ, ਖੁਦ ਮੇਰਾ ਬੇਟਾ ਬਾਹਰ ਕੈਨੇਡਾ, ਉਹ ਕਹਿੰਦਾ ਕਿ ਨਹੀਂ, ਮਤਲਬ ਨਹੀਂ ਜਾਣਾ। ਬੇਟੀ ਮੇਰੀ US ਆ, ਤੇ ਉਹ ਕਹਿੰਦੇ ਕਿ ਤੁਸੀਂ ਨਹੀਂ ਜਾਣਾ, ਤੁਹਾਨੂੰ ਪ੍ਰੋਬਲਮ ਆਊਗੀ ਇੱਥੇ ਵੀਜ਼ੇ 'ਚ। ਮੈਂ ਕੋਈ ਨਹੀਂ ਦੇਖਿਆ, ਤੇ ਮੈਂ ਜਾਣਾ ਜਾਣਾ ਜੋ ਮਰਜ਼ੀ ਹੋਵੇ, ਜੋ ਮਰਜ਼ੀ ਲੱਗੇ ਵੀਜ਼ਾ ਨਾ ਲੱਗੇ। ਬਾਬੇ ਕੋਲ ਵੀਜ਼ੇ ਮੰਗਦੇ ਤੇ ਬਾਬੇ ਕੋਲ ਆਉਣ ਤੋਂ ਡਰਦੇ ਆ। ਨਹੀਂ ਸੰਤ ਸਾਡੇ ਦੇ ਬੜੇ ਸਾਡੇ ਧੰਨ ਭਾਗ ਨੇ ਕਿ ਅਸੀਂ ਨਨਕਾਣੇ ਬਾਬੇ ਦੀ ਧਰਤੀ ਤੇ ਆਏ ਇੱਥੇ ਨਤਮਸਤਕ ਹੋਣ ਵਾਸਤੇ। ਜੀ ਆਪਣਾ ਕੀ ਨਾਮ ਹੈ ਜੀ? ਮੇਰਾ ਨਰਵੈਲ ਸਿੰਘ। ਅੱਛਾ ਜੀ, ਤੁਸੀਂ ਵੀ ਤਰਨਤਾਰਨ? ਤਰਨਤਾਰਨ ਦਾ ਇੱਕੇ ਪਿੰਡ ਦੇ। ਇੱਕੋ ਹੀ ਪਿੰਡ ਦੇ ਆ? ਅੱਛਾ, ਮੈਂ ਦੂਸਰੀ ਦੇ ਆਇਆ। ਤੁਹਾਡੇ ਪਿੰਡ ਉੱਥੇ ਕੋਈ ਸਾਡੇ ਜਿਹੜੇ ਇੱਥੋਂ 47 ਉੱਠ ਕੇ ਗਏ ਸੀ, ਉਸ ਵਕਤ ਦੇ ਲੋਕ ਵੀ ਹੈਗੇ ਆ? ਇੱਥੇ ਨੇ ਸਾਨੂੰ ਯਾਦ ਨਹੀਂ, ਸਾਨੂੰ ਕੋਈ ਕਿਹੜਿਆ ਹੈ ਲਾਗੇ ਬੰਨੇ ਪਿੰਡਾਂ 'ਚ ਹੈਗੇ ਆ, ਕੋਈ ਸਾਡੇ ਪਿੰਡ 'ਚ ਵੀ ਹੈਗੇ ਆ। ਬਾਹਰ 'ਚੋਂ ਉੱਠ ਕੇ ਗਏ ਆ, ਕੋਟ ਮੁਹੰਮਦ ਖਾਂ ਬੈਠੇ ਆ। ਆਹ ਬਾਹਰ 'ਚੋਂ। ਤੇ ਬਾਕੀ ਆ ਵੀ ਬੋਲਣਾ ਜੀ। ਹਾਂਜੀ ਅੰਮਾ ਜੀ, ਕੀ ਹਾਲ ਆ? ਠੀਕ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਆਪਾਂ ਕਿਹੜੀ ਜਗ੍ਹਾ ਤੋਂ ਆਏ? ਅਸੀਂ ਪੰਜਾਬ ਤੋਂ ਆਏ ਜੀ। ਪੰਜਾਬ ਕਿਹੜੀ ਜਗ੍ਹਾ ਤੋਂ? ਸਰਹੰਦ ਫਤਿਹਗੜ੍ਹ ਸਾਹਿਬ ਤੋਂ। ਵਾਹ ਜੀ ਵਾਹ। ਹਾਂਜੀ। ਪਹਿਲੇ ਵੀ ਆਉਂਦੇ ਰਹੇ ਆ? ਨਹੀਂ ਜੀ, ਪਹਿਲੀ ਵਾਰ ਆਏ। ਹਾਂਜੀ। ਪਾਕਿਸਤਾਨ ਦੀ ਧਰਤੀ ਦੇਖ ਕੇ ਕਿਹੋ ਜਿਹਾ ਲੱਗਾ? ਬਹੁਤ ਅੱਛਾ ਲੱਗਿਆ ਜੀ। ਸਾਡੇ ਅਸਲੀ ਨਾਨਕੇ ਇਹੀ ਆ ਜੀ, ਸਾਡੇ ਮਾਂ-ਬਾਪ ਇੱਥੇ ਤੇ ਗਏ ਆ। ਹਾਂਜੀ, ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ, ਬਹੁਤ ਚੰਗਾ ਲੱਗਿਆ ਜੀ। ਸਾਨੂੰ ਬਹੁਤ ਪਿਆਰ ਕਰਿਆ ਸਾਰੇ ਇੱਧਰ ਦੇ ਭਰਾਵਾਂ ਨੇ, ਸਾਨੂੰ ਬਹੁਤ ਇਹਨਾਂ ਨੇ ਵੀ ਸੋਸਾਇਟੀ, ਇਹਨਾਂ ਨੇ ਸਿਕਿਉਰਿਟੀ ਵਾਲੇ ਨੇ ਬਹੁਤ ਪਿਆਰ ਕਰਿਆ ਜੀ, ਸਾਨੂੰ ਬਹੁਤ ਕਰਿਆ ਜੀ ਸਾਡਾ। ਹਾਂਜੀ, ਬਹੁਤ ਚੰਗਾ ਲੱਗਿਆ ਜੀ ਸਾਨੂੰ। ਇਹ ਦੇਖ ਲਓ, ਤੁਹਾਨੂੰ ਪਤਾ ਨਹੀਂ, ਪੂਰਾ ਮਹਿਸੂਸ ਨਹੀਂ ਹੋਣ ਦਿੱਤਾ ਵੀ ਤੁਸੀਂ ਕਿੱਥੇ ਆਏ? ਬਿਲਕੁਲ ਨਹੀਂ ਮਹਿਸੂਸ ਹੋਇਆ ਸਾਨੂੰ। ਬਹੁਤ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਤਾਂ ਵੀ ਇੰਨਾ ਕਦੇ ਅਸੀਂ ਚਲੇ ਜਾਊਂਗੇ ਜੀ ਨਨਕਾਣਾ। ਇਹ ਪਰਮਾਤਮਾ ਨੇ, ਸਾਡੀ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਆਪ ਬਾਂਹ ਫੜ ਕੇ ਸਾਨੂੰ ਖਿੱਚਿਆ, ਸਾਨੂੰ ਇੱਥੇ ਆ। ਹਕੀਕਤ ਨੂੰ ਜਾਣਨ ਲਈ ਨਾ ਉਹਨੂੰ ਪਰਖਣਾ ਪੈਂਦਾ ਆ, ਜਾਣਾ ਪੈਂਦਾ। ਤੁਹਾਨੂੰ ਜੋ ਵਹਿਮ ਪਾਏ ਆ ਸਾਰੇ, ਉਹ ਤੁਹਾਨੂੰ ਆ ਕੇ ਨਿਕਲਣੇ ਆ। ਜੇ ਉਦਾਂ ਆਪਾਂ ਕਰੀਏ ਨਾ ਘਰ ਬੈਠੇ, ਉਹ ਨਹੀਂ ਕਦੇ ਉਹ ਨਹੀਂ ਨਿਕਲੇ। ਸਾਨੂੰ ਆ ਕੇ ਬਹੁਤ ਚੰਗਾ ਲੱਗਿਆ ਜੀ, ਸਾਨੂੰ ਬਹੁਤ ਕਰਿਆ ਸੀ। ਥੱਲੇ ਹੋ ਜਾਓ ਮਾਤਾ ਜੀ।
ਆਪਾਂ ਵੀ ਤਰਨਤਾਰਨ ਤੋਂ ਹੀ ਆਏ ਹਾਂਜੀ ਤਰਨਤਾਰਨ ਵੈਲ ਚੰਬਾ ਖੁਰਦ ਵੀ ਚਾਰ ਖੰਭਾ ਚੌਕ। ਹਾਂਜੀ 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 ਨਹੀਂ ਡਿਸਟ੍ਰਿਕਟ ਤਰਨਤਾਰਨ ਪਿੰਡ ਚੰਬਾ ਖੁਰਦ ਡਾਕਖਾਨਾ ਕੋਟ ਮੁਹੰਮਦ ਖਾਨ ਤਹਿਸੀਲ ਖਡੂਰ ਸਾਹਿਬ ਪੰਜਾਬ। ਅਸੀਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਇਸ ਕਰਕੇ ਕਿ ਤੁਸੀਂ ਆਪਣੇ ਨਾਲ ਬੰਦਿਆਂ ਨੂੰ ਇੱਥੇ ਆਉਣ ਲਈ ਕਾਇਲ ਕੀਤਾ, ਉਹਨਾਂ ਨੂੰ ਰਾਜੀ ਕੀਤਾ ਤੇ ਇੱਕ ਬੰਦੇ ਦੇ ਦਿਲ 'ਚ ਖੌਫ ਜਿਹੜਾ ਨਾ ਇਹ ਬੜਾ ਔਖਾ ਕੱਢਣਾ। ਹਾਂਜੀ ਹਾਂਜੀ ਤੇ ਤੁਸੀਂ ਉਹ ਖੌਫ ਨੂੰ ਕੱਢ ਕੇ ਚੁੱਕ ਲਿਆ। ਹੁਣ 1900 ਇੰਨਾ ਖੁਸ਼ ਕਰ ਦਿੱਤਾ ਕਿ ਬੰਦੇ ਕਹਿੰਦੇ ਹੁਣ ਬਾਈ ਅਸੀਂ ਆਪ ਨਾਲ 20 ਫਰਵਰੀ 1921 ਨੂੰ ਇਹ 100 ਸਾਲਾ ਬਾਬੇ ਲਛਮਣ ਸਿੰਘ ਬਾਬੇ ਦਲੀਪ ਸਿੰਘ ਉਹਨਾਂ ਦੀ ਸ਼ਹੀਦੀ ਦਿਵਸ ਤੇ ਫਿਰ ਜਤਾ ਆ ਰਿਹਾ ਜੀ। ਅੱਛਾ, ਹਾਂਜੀ ਕਦੋਂ ਆ ਰਿਹਾ ਜੀ? 20 ਫਰਵਰੀ ਨੂੰ ਅੱਛਾ 1921 ਅਗਲੇ ਸਾਲ 2001। ਹਾਂਜੀ 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 ਠੀਕ ਹੈ ਜੀ। ਹਾਂਜੀ ਤੇ ਹੁਣ ਤੁਸੀਂ ਜਾ ਕੇ ਨਾ ਆਪਣੀ ਜਿਹੜੀ ਯੂਥ ਦੇ ਦਿਲ ਦੇ ਵਿੱਚ ਵਹਿਮ ਪਿਆ ਆ ਉਹਨੂੰ ਵੀ ਕੱਢਣਾ ਵੀ ਬਈ ਉੱਥੇ ਐਸੀ ਕੋਈ ਗੱਲ ਨਹੀਂ ਹੈਗੀ। ਲੋਕ ਇਹ ਤਜੀਵਰੀ ਆ, ਮੈਂ ਦੂਜੀਰੀ ਆ, ਇਹ ਕਹਿੰਦੇ ਤੁਰੋ ਓਏ 10 ਬੰਦੇ ਅਸੀਂ ਇਕੱਠੇ ਕਮਰਾ 10 ਨੂੰ ਮਿਲ ਜਾਂਦਾ, ਦੂਜਾ ਤੁਹਾਡੇ ਨਾਲ ਚੱਲੋ। ਜੀ ਉਹਨਾਂ ਜਦੋਂ ਖੁਸ਼ੀ ਵੇਖੀ ਬਾਬੇ ਨਾਨਕ ਦੇ ਘਰ ਦੀ ਆਪਣੇ ਆਪ ਹੀ ਆਉਣਗੇ, ਮਹਾਰਾਜ ਕਿਰਪਾ ਕਰੂ। ਅਸੀਂ ਤੇ ਇਹ ਵੀ ਚਾਹੁੰਦੇ ਆ ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੋਲਿਆ ਇਸ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਦਾ ਵੀ 10 ਦਿਨ ਲਈ ਖੋਲ ਦਿਓ। ਦੋਵੇਂ ਦੇਖੋ ਜੀ ਤੁਹਾਡੀ ਤਜਵੀਜ਼ ਜਿਹੜੀ ਆ ਆਲਾ ਹੁਕਾਮ ਤੱਕ ਪਹੁੰਚ ਗਈ ਆ ਔਰ ਹੋ ਸਕਦਾ ਇਹਦੇ ਤੇ ਉਹ ਗੌਰ ਵੀ ਕਰਨ। ਠੀਕ ਆ ਜੀ। ਇੱਕ ਸਾਨੂੰ ਸਹੂਲਤ ਦਿਓ ਜੀ, ਆਉਣ ਲੱਗਿਆ ਟ੍ਰੇਨ ਦਿਓ ਸਾਨੂੰ ਵਾਘੇ ਬਾਰਡਰ ਤੋਂ ਬਾਬੇ ਨਾਨਕ ਦੇ ਘਰ ਤਾਈਂ। ਦੇਖੋ ਜੀ ਆਪਾਂ ਹੁਣ ਬਿਹਤਰੀ ਦੀ ਤਰਫ ਜਾ ਰਹੇ ਹਾਂਜੀ, ਹਾਂ। ਹਾਂਜੀ। ਜੋ ਚੀਜ਼ਾਂ ਪਹਿਲੇ ਨਹੀਂ ਸੀ ਉਹ ਹੁਣ ਆਪਣੇ ਨਾਲ ਹੋਣ ਲੱਗ ਪਈਆਂ ਆ। ਹਾਂਜੀ, ਹਾਂਜੀ। ਤੇ ਹੋ ਸਕਦਾ ਇਹ ਵੀ ਹੋ ਜਵੇ, ਨਾਮੁਮਕਿਨ ਤਾਂ ਕੁਝ ਨਹੀਂ ਟ੍ਰੇਨ ਹੈ। ਦੇ ਵਿੱਚ ਅਸੀਂ ਆਏ ਆ ਨਾ ਜਦੋਂ ਬਹੁਤ ਠੀਕ ਰਹੇ ਹਾਂ। ਮੈਂ 2015 ਚ ਆਇਆ ਅੱਛਾ, ਤੇ ਉਹ ਬੱਸ ਦੇ ਵਿੱਚ ਤੁਹਾਡੀਆਂ ਬੱਸਾਂ ਵੀ ਥੋੜ੍ਹੀਆਂ ਛੋਟੀਆਂ ਟਾਇਟ ਜਿਹਾ ਬੈਠਾ ਵੀ ਨਹੀਂ ਜਾਂਦਾ। ਸੋ ਇਹ ਹੁਣ ਕੋ ਬੰਦੇ ਵੀ ਢਿੱਡਲ ਹੋ ਗਏ ਆ ਨਾ, ਬੰਦਿਆਂ ਦੇ ਵੀ ਢਿੱਡ ਵੱਧ ਗਏ। ਉਹ ਕਰਕੇ ਸਾਨੂੰ ਥੋੜੀ ਜਿਹੀ ਜੋ ਬੈਠੇ ਵਾਲਾ ਚਿਰ ਰਹੇ। ਬਹੁਤ ਜੋ ਚੜ੍ਹਦਾ ਪੰਜਾਬ ਉਹੀ ਲੈਂਦਾ ਪੰਜਾਬ ਆ ਜੀ। ਹਾਂਜੀ ਸਾਡੇ ਲਈ ਤੇ ਬਹੁਤ ਵਧੀਆ। ਉਹ ਤੇ ਲੈਂਦਾ ਹੋਣਾ। ਹਾਂਜੀ ਬਾਬੇ ਨਾਨਕ ਦੀ ਕਿਰਪਾ ਜੀ। ਜਿਹੜੇ ਅਸੀਂ 551ਵਾਂ ਸਾਲ ਮਨਾ ਰਹੇ ਹਾਂ ਉੱਥੇ ਵੀ ਇਹਨਾਂ ਦਾ ਪਿਤਾ ਪੁਰਖੀ ਡੇਰਾ ਸਾਹਿਬ ਲੁਹਾਰ ਆ ਜੀ ਸਾਡੇ ਲਾਗੇ, ਤੇ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਬਾਬੇ ਨਾਨਕ ਦੇ ਘਰ 551ਵਾਂ ਸਾਲ ਮਨਾ ਰਹੇ ਜੀ। ਕੀ ਬਾਤ ਹੈ ਹਾਂਜੀ 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 ਜੀ। ਇਦਾਂ ਹੀ ਆਣ ਜਾਣ ਲੱਗਾ ਰਵੇ। ਇਦਾਂ ਹੀ ਆਉਣ ਜਾਣ ਲੱਗਾ ਰਹੇ ਜੀ। ਹਾਂਜੀ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।